ਇਹ ਜਿਹੜੇ ਵਿਆਹ ਵਾਲੇ ਆ ਜਾਂ ਫਿਆਂਸੇ ਵਾਲੇ ਵੀਜ਼ੇ ਆ, ਉਹਨਾਂ ਦੀ ਕਹਿੰਦੇ ਵੀ ਹੁਣ ਇੰਟਰਵਿਊ ਹੋਰ ਵੀ ਜ਼ਿਆਦਾ ਸਖਤ ਕਰਨ ਜਾ ਰਹੇ ਆ। ਜੀ ਬਿਲਕੁਲ। ਸੋ ਆਪਾਂ ਦੇਖਿਆ ਵੀ ਇਹਦੇ ਵਿੱਚ ਫਰਾਡ ਵੀ ਬਹੁਤ ਹੋਏ ਆ। ਲੋਕ ਵਿਆਹ ਕਰਨ ਜਾਂਦੇ ਆ, ਆਪਣੇ ਨਿਆਣਿਆਂ ਦੇ ਜਿਹੜੇ ਸਿਟੀਜ਼ਨ ਆ ਜਾਂ ਗ੍ਰੀਨ ਕਾਰਡ ਹੋਲਡਰ, ਮੰਨ ਲਓ ਵੀ ਇੰਡੀਆ ਜਾਂਦੇ ਜਾਂ ਹੋਰ, ਮੁੜ ਕੇ ਜਦੋਂ ਇੱਥੇ ਮੁੰਡਾ ਜਾਂ ਕੁੜੀ ਆ ਜਾਂਦੇ ਆ, ਹਫ਼ਤੇ ਬਾਅਦ ਹੀ ਭੱਜ ਜਾਂਦੇ ਆ, ਕਈ ਤਾਂ 에ਅਰਪੋਰਟ ਤੋਂ ਭੱਜ ਜਾਂਦੇ ਆ। ਸੋ ਉਹਨੂੰ ਲੈ ਕੇ ਹੁਣ ਅਮਰੀਕਾ ਦੇ ਵਿੱਚ ਜਿਹੜਾ ਲੀਗਲੀ ਤੁਸੀਂ ਗ੍ਰੀਨ ਕਾਰਡ ਤੇ ਆਣਾ ਆ, ਜੇ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਵਿਆਹ ਕਰਾਉਂਦਾ, ਉਹਨਾਂ ਦੀ ਵੈਟਿੰਗ ਬਹੁਤ ਜ਼ਿਆਦਾ ਹੋਊਗੀ, ਉਹਨਾਂ ਦੇ ਡਾਕੂਮੈਂਟ ਬਹੁਤ ਜ਼ਿਆਦਾ ਚੈੱਕ ਹੋਊਗੇ। ਸੋ ਕ੍ਰੈਕਡਾਊਨ ਚੱਲ ਰਿਹਾ ਟਰੰਪ ਹੋਣਾ ਵੱਲੋਂ, ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਵੱਲੋਂ। ਅਮਰੀਕਨ ਐਡਮਿਨਿਸਟ੍ਰੇਸ਼ਨ ਨੇ ਬਹੁਤ ਜ਼ਿਆਦਾ ਸਖਤ ਪਾਲਿਸੀਆਂ ਕਰੰਟ ਇਮੀਗ੍ਰੇਸ਼ਨ ਪ੍ਰੋਸੀਜਰ ਦੇ ਸੰਬੰਧ ਦੇ ਵਿੱਚ ਕਰ ਦਿੱਤੀਆਂ ਆ। ਪਹਿਲਾਂ ਬਾਈਡਨ ਟਾਈਮ ਦੇ ਉੱਤੇ ਇਦਾਂ ਦੇ ਜ਼ਿਆਦਾ ਜਿਹੜੀ ਸਖਤੀ ਨਹੀਂ ਸੀਗੀ। ਹੁਣ ਕਹਿੰਦੇ ਭਈ ਪੂਰੀ ਡਿਟੇਲਡ ਇਨਫੋਰਮੇਸ਼ਨ, ਡਿਟੇਲ ਡਾਕੂਮੈਂਟ ਮੰਗੇ ਜਾਊਗੇ। ਜੇ ਇੱਥੇ ਦਾ ਕੋਈ ਸਿਟੀਜ਼ਨ ਇੰਡੀਆ ਦੇ ਵਿੱਚ ਜਾਂ ਕਿਸੇ ਵੀ ਕੰਟਰੀ ਦੇ ਵਿੱਚ ਆਪਣੇ ਨਿਆਣੇ ਦਾ ਵਿਆਹ ਕਰਨ ਜਾਂਦਾ ਆ, ਜਾਂ ਗ੍ਰੀਨ ਕਾਰਡ ਹੋਲਡਰ ਵੀ ਜਾਂਦਾ ਆ, ਪੂਰੀ ਡਿਟੇਲਡ ਇਨਫੋਰਮੇਸ਼ਨ, ਰਿਲੇਸ਼ਨਸ਼ਿਪ ਕਿੱਦਾਂ ਬਣੇ ਤੇ ਸਪਾਊਸਸ ਦੀ ਪੂਰੀ ਨੌਲੇਜ, ਉਹਨਾਂ ਦੀਆਂ ਸਲੀਪਿੰਗ ਹੈਬਿਟਸ, ਕਿਸੇ ਨੂੰ ਅਲਰਜੀ ਆ ਜਾਂ ਨਹੀਂ, ਬੈੱਡ ਤੇ ਸੌਂਦੇ ਆ, ਕਿਹੜਾ ਕਿੱਥੇ ਸੌਂਦਾ ਹੈਗਾ। ਬਿਲਕੁਲ। ਸੋ ਕਹਿੰਦੇ ਵੀ ਬਿਲਕੁਲ ਡੀਪ ਇਨਸਾਈਡ ਜਾ ਕੇ ਉਹ ਤੁਹਾਡੀ ਕੱਲੀ ਜਿਹੜੀ ਇੰਟਰਵਿਊ ਕਰਨਗੇ, ਕੱਲਾ ਪੁਆਇੰਟ ਚੈੱਕ ਕਰੂਗੇ ਜਦੋਂ ਤੁਸੀਂ ਉੱਥੇ ਕੌਂਸੂਲੇਟ ਆਫਿਸ ਜਾਓਗੇ, ਜਾਂ ਜਿਨ੍ਹਾਂ ਦਾ ਇੱਥੇ ਵੀ ਸਟੇਟਸ ਚੇਂਜ ਹੁੰਦਾ ਆ। ਕਈ ਵਾਰ ਕੋਈ ਪੋਲੀਟੀਕਲ ਅਸਾਈਲਮ ਵਾਲਾ ਵਿਆਹ ਕਰਾ ਲੈਂਦਾ, ਜਾਂ ਹੋਰ H1B ਵਾਲੇ ਜਾਂ ਹੋਰ, ਉਹਨਾਂ ਦੀ ਵੀ ਜਿਹੜੀ ਆ ਬਹੁਤ ਜ਼ਿਆਦਾ ਜਿਹੜੀ ਹੁਣ ਵੈਟਿੰਗ ਆ ਉਹ ਹੋਊਗੀ। ਇਹ ਜੋ ਵਕੀਲ ਆ ਉਹ ਇਹ ਕਹਿ ਰਹੇ ਆ ਵੀ ਅਸੀਂ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਇਹ ਦੇਖ ਰਹੇ ਆ ਵੀ ਬਹੁਤ ਸਾਰੀਆਂ ਸਾਨੂੰ ਕਾਲਸ ਆ ਰਹੀਆਂ ਵੀ ਸਾਤੋਂ ਇਦਾਂ ਦੇ ਜਿਹੜੇ ਕੁਐਸਚਨਸ ਆ ਉਹ ਪੁੱਛੇ ਜਾ ਰਹੇ ਆ। ਕਹਿੰਦੇ ਵੀ ਜਿਹੜੇ ਡਾਕੂਮੈਂਟਸ ਆ ਉਹਨਾਂ ਦੇ ਵਿੱਚ ਪੂਰੀ ਫੁੱਲ ਸਟੋਰੀ ਹੋਣੀ ਚਾਹੀਦੀ ਆ ਵੀ ਤੁਹਾਡਾ ਰਿਲੇਸ਼ਨਸ਼ਿਪ ਕਿੱਦਾਂ ਬਣਿਆ, ਕੌਣ ਤੁਹਾਡਾ ਵਿਚੋਲਾ ਸੀ, ਕਿੱਥੇ ਰਹੇ, ਕੀ ਤੁਹਾਡੇ ਕਨਵਰਸੇਸ਼ਨ ਚੱਲ ਰਹੀ ਹੈਗੀ ਆ, ਤੇ ਕੀ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਮੈਰਿਡ ਲਾਈਫ ਦੇ ਵਿੱਚ ਇਕੱਠੇ ਰਹੋਗੇ। ਇਹ ਬਿਲਕੁਲ ਜਨੂਇਨ ਵੀ ਆ ਜਾਂ ਨਹੀਂ ਵੀ ਹੈਗਾ, ਕਿੰਨੀ ਕੁ ਜਿਹੜੀ ਸ਼ੱਕ ਹੈਗੀ ਆ, ਹਨਾ। ਸੋ ਇਹ ਸਾਰਾ ਕੁਝ ਹੁਣ ਜਿਹੜਾ ਪਹਿਲਾਂ ਵਾਲਾ ਫਿਰ ਮਸਲਾ ਆ, ਉਹ ਇਹ ਇੱਕ ਤਰ੍ਹਾਂ ਨਾਲ ਵਧੀਆ ਵੀ ਆ। ਲੋਕ ਤੰਗ ਵੀ ਬਹੁਤ ਹੁੰਦੇ ਸੀ, ਵਿਆਹ ਕਰਾ ਕੇ ਆਉਂਦੇ ਸੀ ਤਾਂ ਮੁੜ ਕੇ ਫਿਰ ਉਹ ਭੱਜ ਜਾਂਦੇ ਸੀ, ਜਿਸ ਤਰ੍ਹਾਂ ਮੈਂ ਦੱਸਿਆ ਹੈਗਾ। ਸੋ ਹੁਣ ਪੂਰੇ ਤੁਸੀਂ ਪੈਸੇ ਦਿੱਤੇ ਆ, ਰਸੀਦ, ਕਾਲ ਲੌਗਸ, ਫੋਟੋਜ਼, ਜੁਆਇੰਟ ਅਕਾਊਂਟ, ਜੁਆਇੰਟ ਲਾਈਫ ਇੰਸ਼ੋਰੈਂਸ ਪਾਲਿਸੀਜ਼, ਤੇ ਬਾਕੀ ਜਿਹੜੇ ਮੈਂ ਪਹਿਲਾਂ ਤੁਹਾਨੂੰ ਦੱਸਿਆ, ਮਤਲਬ ਵੀ ਹੁਣ ਇਹਨਾਂ ਦੇ ਸਿਰ, ਇਸ ਜੋੜੇ ਸਿਰ ਜਿਹੜਾ ਉਹਨਾਂ ਨੇ ਜ਼ਿੰਮੇਵਾਰੀ ਜ਼ਿਆਦਾ ਪਾ ਦਿੱਤੀ ਆ। ਕਰਦੇ ਪਹਿਲੋਂ ਵੀ ਸੀਗੇ, ਇਹ ਨਹੀਂ ਸੀ ਵੀ ਪਹਿਲੋਂ ਨਹੀਂ ਸੀ ਹੁੰਦਾ, ਪਹਿਲੋਂ ਹੁਣ ਵੀ ਦੇਖੋ ਸਾਰਿਆਂ ਦੇ ਨਾਲ ਨਹੀਂ ਇਦਾਂ ਹੋਣਾ। ਇਹ ਵੀ ਤੁਹਾਨੂੰ ਦੱਸਦੇ ਜਾਈਏ ਵੀ ਹਰ ਇੱਕ ਦਾ ਹੀ ਬਹੁਤ ਜ਼ਿਆਦਾ ਹੋਊਗਾ, ਪਰ ਇਹ ਵੀ ਡਿਲੇਜ਼ ਜਿਹੜੇ ਉਹ ਵੱਧ ਸਕਦੇ ਆ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਜਿਹੜੀਆਂ ਉਹ ਕਰਨਗੇ। ਬੇਸਿਕਲੀ ਮੁੱਖ ਦੀ ਗੱਲ ਜਿਹੜੀ ਹਰਜੋਤ ਸਿੰਘ ਦੀ ਬਾਟਮ ਲਾਈਨ ਇਹ ਆ, ਇਮੀਗ੍ਰੇਸ਼ਨ ਦਾ ਕੋਈ ਵੀ ਰਾਹ ਆ, ਚਾਹੇ ਉਹ ਲੀਗਲ ਆ, ਇਲੀਗਲ ਨੂੰ ਤਾਂ ਇਹ ਰੋਕ ਹੀ ਰਹੇ ਆ, ਵੀ ਲੀਗਲ ਦੇ ਵਿੱਚ ਵੀ ਨਕੇਲ ਜਿਹੜੀ ਉਹ ਪੂਰੀ ਕੱਸ ਰਹੇ ਵੀ ਕਿੱਥੇ ਬੰਦਾ ਅਸੀਂ ਫਸਾ ਲਈਏ, ਕਿੱਦਾਂ ਜਿਹੜੇ ਉਹ ਬੰਦੇ ਨੂੰ ਇਸ ਸਿਸਟਮ ਚੋਂ ਜਿਹੜਾ ਅਸੀਂ ਬਾਹਰ ਜਿਹੜਾ ਉਹ ਕੱਢ ਸਕੀਏ। ਸੋ ਮੇਕ ਸ਼ੋਰ ਕਰੋ ਜਦੋਂ ਵੀ ਤੁਸੀਂ ਟਰੈਵਲ ਕਰ ਰਹੇ ਆ ਤੁਹਾਨੂੰ ਸਾਰੀਆਂ ਚੀਜ਼ਾਂ ਦਾ ਪਤਾ ਹੋਵੇ, ਤੁਹਾਡੀ ਡਾਕੂਮੈਂਟੇਸ਼ਨ ਜਿਹੜੀ ਤੁਹਾਡੇ ਕੋਲ ਪੂਰੀ ਪ੍ਰੋਪਰ ਜਿਹੜੀ ਉਹ ਹੋਵੇ। ਨਹੀਂ ਤਾਂ ਇਹਨਾਂ ਨੂੰ ਤਾਂ ਬਹਾਨਾ ਜਿਹੜਾ ਇਸ ਟਾਈਮ ਚਾਹੀਦਾ ਆ ਬੰਦੇ ਨੂੰ ਲਾਈਨ ਚੋਂ ਬਾਹਰ ਜਿਹੜਾ ਉਹ ਕੱਢਣ ਦਾ। ਸੋ ਹੁਣ ਜਿਹੜੇ ਇੱਥੇ ਦੇ ਹਰਜੋਤ ਸਿੰਘ ਇਮੀਗ੍ਰੇਸ਼ਨ ਵਕੀਲ ਆ ਉਹ ਕਹਿ ਰਹੇ ਆ ਵੀ ਭਾਈ ਮੇਕ ਸ਼ੋਰ ਕਰੋ ਵੀ ਤੁਹਾਡੇ ਕੋਲ ਜਿਹੜੀ ਜਦੋਂ ਤੋਂ ਹੁਣ ਏਲੀਅਨ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋ ਗਿਆ ਆ, ਵੀ ਤੁਹਾਡੀ ਡਾਕੂਮੈਂਟੇਸ਼ਨ ਤੁਹਾਡੇ ਕੋਲ ਹਮੇਸ਼ਾ ਜਿਹੜੀ ਉਹ ਹੋਵੇ, ਕਿਉਂਕਿ ਜੇ ਇਹਨਾਂ ਦੇ ਡਿੱਕੇ ਚੜ੍ਹ ਗਏ, ਜੇ ਉਹ ਵਾਲੇ ਕਾਨੂੰਨ ਨਵੇਂ ਜਿਹੜੇ ਬਣੇ ਆ ਉਹਨੂੰ ਅਨਫੋਰਸ ਕਰਨ ਦੇ ਉੱਤੇ ਆਏ, ਤੁਹਾਨੂੰ ਜੁਰਮਾਨਾ ਵੀ ਕਰ ਸਕਦੇ ਜੇ ਡਾਕੂਮੈਂਟੇਸ਼ਨ ਨਾਲ ਨਾ ਹੋਈ, ਤੇ ਤੁਹਾਨੂੰ ਜਿਹੜਾ ਬਾਅਦ ਦੇ ਵਿੱਚ ਐਵੇਂ ਹੋਰ ਕਹਿ ਸਕਦੇ ਵੀ ਕੜਿੱਕੀ ਦੇ ਵਿੱਚ ਫਸਾਉਣ ਵਾਲੀ ਗੱਲ ਆ ਉਹ ਤੁਹਾਡੇ ਨਾਲ ਕਰ ਸਕਦੇ ਆ। ਸੋ ਮੇਕ ਸ਼ੋਰ ਕਰੋ ਵੀ ਆਪਣੀ ਡਾਕੂਮੈਂਟੇਸ਼ਨ ਤੁਹਾਡੇ ਕੋਲ ਹੋਵੇ। ਗ੍ਰੀਨ ਕਾਰਡ ਹੋਲਡਰਸ ਨੂੰ ਵੀ ਗ੍ਰੀਨ ਕਾਰਡ ਕਹਿੰਦੇ ਵੀ ਆਪਣੇ ਕੋਲ ਰੱਖਣਾ ਜਿਹੜਾ ਹੁਣ ਚਾਹੀਦਾ ਆ। ਵਕਤ ਇਦਾਂ ਦਾ ਜਿਹੜਾ ਉਹ ਚੱਲ ਰਿਹਾ ਆ ਵੀ ਐਟਲੀਸਟ ਤੁਸੀਂ ਉਹਨਾਂ ਨੂੰ ਮੌਕੇ ਦੇ ਉੱਤੇ ਤੁਸੀਂ ਦਿਖਾ ਸਕੋ। ਜਿਸ ਹਿਸਾਬ ਦੇ ਨਾਲ ਇਹ ਗਲਤੀਆਂ ਕਰਦੇ ਆ ਤੇ ਗਲਤੀਆਂ ਕਰਕੇ ਮੁੱਕਰ ਰਹੇ ਆ ਤੇ ਵਾਪਸ ਨਹੀਂ ਬੰਦੇ ਨੂੰ ਲਿਆਉਂਦੇ, ਸੋ ਇਦਾਂ ਦਾ ਨਾ ਕੋਈ ਬੰਦਾ ਐਵੇਂ ਫਸ ਕੇ ਉਹ ਵਾਲੀ ਜਹਾਜ਼ੇ ਜਿਹੜਾ ਉਹ ਚੜਾ ਦੇਣ। ਸੋ ਮੇਕ ਸ਼ੋਰ ਕਰੋ ਵੀ ਤੁਹਾਡੀ ਡਾਕੂਮੈਂਟੇਸ਼ਨ ਹਮੇਸ਼ਾ ਪ੍ਰੋਪਰ ਹੋਵੇ। ਸੋ ਤੁਹਾਨੂੰ ਯਾਦ ਹੋਊਗਾ ਰਾਜਕਨਵੀਰ ਸਿੰਘ ਜੀ, ਸਾਲ 2 ਸਾਲ ਪਹਿਲਾਂ ਬਹੁਤ ਸਾਰੇ ਲੋਕ ਸਾਨੂੰ ਵੀ ਕਾਲਾਂ ਕਰਦੇ ਹੁੰਦੇ ਸੀ, ਜੇ ਟਿਰਕੀਆਣਾ ਉਹਨਾਂ ਦੇ ਸ਼ੋਅ ਦੇ ਵਿੱਚ ਵੀ ਜੀ ਸਾਡਾ ਜਵਾਈ ਭੱਜ ਗਿਆ, ਸਾਡੀ ਨੂੰਹ ਭੱਜ ਗਈ ਹੈਗੀ, ਹਾਂਜੀ। ਤੇ ਉਹ ਕਹਿੰਦੇ ਵੀ ਤੁਸੀਂ ਸਪਾਂਸਰ ਕੀਤਾ, ਇਹ 'ਚ ਕੁਝ ਹੋਣਾ ਨਹੀਂ ਹੈ।
ਇਦਾਂ ਹੀ ਹੁੰਦਾ ਸੀ। ਪਰ ਹੁਣ ਉਹ ਕਹਿੰਦੇ ਵੀ ਗ੍ਰੀਨ ਕਾਰਡ ਡਿਨਾਈ ਕੀਤਾ ਜਾਊਗਾ ਜੇ ਮੈਰਿਜ ਫਰਾਡ ਹੋਈ ਆ। ਠੀਕ ਆ ਵੀ ਇਹ ਮੈਰਿਜ ਫਰਾਡ ਹੀ ਆ ਜਦੋਂ ਹਫ਼ਤੇ 'ਚ ਭੱਜ ਗਿਆ ਅਗਲਾ, ਤੇ ਉਹ ਤੋਂ ਬਾਅਦ ਜਿਹੜਾ ਸਪਾਊਸ ਆ, ਚਾਹੇ ਹਸਬੈਂਡ ਐਂਡ ਵਾਈਫ ਆ, ਉਹਨਾਂ ਨੂੰ ਦੇ ਵਿਲ ਬੀ ਪਲੇਸਡ ਇਨ ਏ ਰਿਮੂਵਲ ਪ੍ਰੋਸੀਡਿੰਗ, ਡਿਪੋਰਟੇਸ਼ਨ, ਉਹਨਾਂ ਨੂੰ ਡਿਪੋਰਟੇਸ਼ਨ ਹੋਊਗੀ। ਇਹ ਲੇਟੈਸਟ ਜਿਹੜਾ ਜਾਣਕਾਰੀ ਇਹ ਇੱਕ ਵਕੀਲ ਬੱਤਰਾ ਵਕੀਲ ਕਰਕੇ ਆ, ਉਹਨਾਂ ਨੇ ਇਹ ਦੱਸਿਆ ਹੈਗਾ। ਸੋ ਇਹ ਨਵਾਂ ਸਾਰਾ ਕੁਝ ਚੱਲ ਰਿਹਾ। ਬਾਕੀ ਇਮੀਗ੍ਰੇਸ਼ਨ ਦੇ ਮਾਮਲੇ 'ਚ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਬਹੁਤ ਸਾਰੇ ਜਿਹੜੀਆਂ ਹੋਰ ਆਰਗੇਨਾਈਜੇਸ਼ਨਸ ਆ, ਖਾਸ ਕਰਕੇ ਜਿਹੜੀਆਂ ਜੇਲ੍ਹਾਂ ਆ, ਉਹ ਪੈਸੇ ਬਣਾ ਰਹੀਆਂ ਧੜਾ ਧੜ। ਜੀਓ ਨਾਮ ਦੀ ਇਹ ਕੰਪਨੀ ਆ, ਅੱਜ ਨਿਊਯਾਰਕ ਟਾਈਮ ਨੇ ਬਹੁਤ ਵੱਡਾ ਆਰਟੀਕਲ ਛਾਪਿਆ, ਜੀਓ ਗਰੁੱਪ ਕਹਿੰਦੇ ਵੀ ਬਹੁਤ ਪੈਸੇ ਬਣਾ ਰਿਹਾ। ਤੇ ਜਦੋਂ ਤੁਸੀਂ ਆਨੇ ਆ, ਜਦੋਂ ਕਿਸੇ ਦੇ ਕੋਈ ਲੱਗ ਜਾਂਦਾ ਲੱਤ ਦੇ ਉੱਤੇ, ਉਹ ਲਾਇਆ ਹੁੰਦਾ ਹਾਂਜੀ ਕੜਾ, ਤੇ ਉਹ ਕਹਿੰਦੇ ਵੀ $3 ਪਰ ਡੇ ਦੇ ਹਿਸਾਬ ਨਾਲ ਚਾਰਜ ਕਰਦੀ ਆ ਕੰਪਨੀ ਇਹ ਜੀਓ ਇਹਨਾਂ ਨੂੰ। ਹਾਂਜੀ, ਪਰ ਡੇ ਦੇ, ਤੇ ਗਵਾਚ ਜਾਏ ਤਾਂ $350 ਉਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੋਂ ਲੈਂਦੇ ਆ। ਹਾਂਜੀ, ਤੇ 30,000 ਦੇ ਕਰੀਬ ਇਮੀਗ੍ਰੈਂਟ ਅਰੈਸਟ ਹੋਏ ਆ ਟਰੰਪ ਉਹਨਾਂ ਦੇ ਪਹਿਲੇ 50 ਦਿਨਾਂ ਦੇ ਵਿੱਚ। ਤੇ ਜੀਓ ਗਰੁੱਪ ਲਾਰਜੈਸਟ ਪ੍ਰਾਈਵੇਟ ਪ੍ਰਿਜ਼ਨ ਆਪਰੇਟਰ ਆ USA ਦੇ ਵਿੱਚ। ਪਿਛਲੇ ਦਹਾਕੇ ਦੇ ਵਿੱਚ ਇਹਨਾਂ ਨੇ ਬੜਾ ਪੈਸਾ ਬਣਾਇਆ ਹੈਗਾ, ਡਿਜੀਟਲ ਟੂਲਸ, ਸਵਾਲ ਤਾਂ ਬਣਦਾ ਹੀ ਆ, ਸਮਾਰਟ ਵਾਚਿਸ ਲਾ ਕੇ, ਐਂਕਲ ਜਿਹੜੇ ਉਹ ਮੋਨੀਟਰਸ ਆ, ਟਰੈਕਿੰਗ ਐਪਸ ਨਾਲ ਦੇਖੋ। ਸੋ ਅਮਰੀਕਨ ਫਰੈਂਡ ਸਰਵਿਸਿਜ਼ ਕਮੇਟੀ ਦੇ ਇੱਕ ਲੀਗਲ ਏਡ ਆਰਗੇਨਾਈਜੇਸ਼ਨ ਨਿਊ ਜਰਸੀ 'ਚ, ਉਹਨਾਂ ਦੇ ਲੌਰਾ ਰੋਦਰੀਗਸ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਇਹ ਸਾਰੇ ਲੋਕਾਂ ਨੂੰ ਇਹ ਮੋਨੀਟਰ ਕਰ ਰਹੇ ਹੈਗੇ ਆ, ਤੇ ਉਹਦੇ ਜਿਹੜੇ ਪੂਰੇ ਮੋਨੀਟਰ ਕਰਨ ਦੇ ਜਿਹੜੇ ਪੈਸੇ ਬਣਾ ਰਹੇ ਹੈਗੇ ਆ। ਸੋ ਪਿੱਛੇ ਫਾਇਦਾ ਮਿਲ ਰਿਹਾ ਜੀ ਇਹਨਾਂ ਨੂੰ। $350 ਮਿਲੀਅਨ ਦਾ ਕੰਟਰੈਕਟ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਹਨਾਂ ਨਾਲ ਰਿਨਿਊ ਕੀਤਾ ਆ। 1,80,000 ਲੋਕ ਇਸ ਵੇਲੇ ਸਰਵੇਲੈਂਸ ਪ੍ਰੋਗਰਾਮ ਤੇ ਆ। ਹੁਣ 1,80,000 ਨੂੰ $3 ਦੇ ਨਾਲ ਗੁਣਾ ਕਰ ਲਓ, ਵੀ ਇਹ ਤਾਂ ਰੋਜ਼ ਦਾ ਹੀ ਉਹਨਾਂ ਨੂੰ ਆਈ ਜਾਂਦਾ, ਆ ਹੀ ਰਿਹਾ ਹੈ ਜੀ। ਇੱਥੋਂ ਹਿਸਾਬ ਲਾ ਲਓ ਇੱਕ ਦਿਨ ਦਾ ਜੀ। ਇਹ ਬਹੁਤ 1983 ਚ ਹਰਜੋਤ ਸਿੰਘ ਜੀ ਜੀਓ ਗਰੁੱਪ ਸ਼ੁਰੂ ਕੀਤਾ ਸੀ, ਗ੍ਰੀਸ ਤੋਂ ਆਇਆ ਸੀ ਕੋਈ ਪਰਿਵਾਰ, ਉਹਨਾਂ ਨੇ ਸਿਕਿਉਰਿਟੀ ਗਾਰਡ ਬਿਜ਼ਨਸ ਦੇ ਵਿੱਚ ਸੀ। 1980 ਦੇ ਵਿੱਚ ਜਦ ਪ੍ਰਿਜ਼ਨ ਪਾਪੂਲੇਸ਼ਨ ਬਹੁਤ ਜ਼ਿਆਦਾ ਕਹਿੰਦੇ ਐਕਸਪਲੋਡ ਕੀਤੀ, ਤਾਂ ਇਹ ਕੰਪਨੀ ਨੇ ਫਿਰ ਪ੍ਰਾਈਵੇਟ ਪ੍ਰਿਜ਼ਨ ਜਿਹੜੇ ਰਨ ਕਰਨੇ ਸ਼ੁਰੂ ਕੀਤੇ, ਤੇ ਹੁਣ ਇਹਨਾਂ ਦੀਆਂ 100 ਤੋਂ ਵੱਧ ਫੈਸਿਲਿਟੀਆਂ, 100 ਤੋਂ ਵੱਧ ਜੇਲ੍ਹਾਂ, ਮਤਲਬ ਇਹੀ ਚਲਾ ਰਹੇ ਨੇ। ਸੋ 1986 ਚ ਇਹਨਾਂ ਨੂੰ ਆਈਸ ਦਾ ਕੰਟਰੈਕਟ ਮਿਲਿਆ ਸੀਗਾ, ਇਮੀਗ੍ਰੈਂਟ ਪ੍ਰੋਸੈਸਿੰਗ ਫੈਸਿਲਿਟੀ ਅਰੋਰਾ ਕੋਲੋਰਾਡੋ ਦੇ ਵਿੱਚ ਬਣਾਉਣ ਦੇ ਲਈ 150 ਜਿਹੜਾ ਉਹ ਜਾਣਿਆ ਦਾ। ਤੇ 2000 ਦੇ ਵਿੱਚ ਕਹਿੰਦੇ ਵੀ ਇਮੀਗ੍ਰੇਸ਼ਨ ਇਹਨਾਂ ਦਾ ਮੇਜਰ ਬਿਜ਼ਨਸ ਉਹ ਬਣ ਚੁੱਕਾ ਸੀ। ਵਾਈਟ ਹਾਊਸ ਦੇ ਵਿੱਚ ਕਿਹੜੀ ਪਾਰਟੀ ਦਾ ਕੰਟਰੋਲ ਸੀ, ਕਾਂਗਰਸ 'ਚ ਕਿਹਦਾ ਕੰਟਰੋਲ ਸੀ, ਉਹਦੇ ਨਾਲ ਇਹਨਾਂ ਦੇ ਬਿਜ਼ਨਸ ਦੇ ਉੱਤੇ ਉਤਾਰ ਚੜਾਵ ਜਿਹੜੇ ਉਹ ਚੱਲਦੇ ਰਹੇ ਆ। ਤੇ 2011 ਚ ਜਿਹੜਾ ਹਰਜੋਤ ਸਿੰਘ ਜੀ ਜਿਹੜੀ ਡਿਜੀਟਲ ਸਰਵੇਲੈਂਸ ਆ, ਕੜੇ ਲਾਉਣੇ, ਸਮਾਰਟਫੋਨਸ, ਐਪਸ, ਉਸ ਦੇ ਜ਼ਰੀਏ ਜਿਹੜੇ ਉਹ ਕੀਤੇ, ਤੇ ਇਹਨਾਂ ਨੂੰ $415 ਮਿਲੀਅਨ ਉਦੋਂ ਜਿਹੜੇ ਬਿਹੇਵੀਅਰ ਇੰਟਰਵੈਂਸ਼ਨਸ ਕੋਲੋਰਾਡੋ ਕੰਪਨੀ ਆ, ਉਹਦੇ ਤੌਰ ਦੇ ਉੱਤੇ ਨੇ ਇੱਕ ਨਵੀਂ ਕੰਪਨੀ ਜਿਹੜੀ ਬਣਾ ਕੇ ਉਹਦੇ ਥਰੂ ਜਿਹੜਾ ਉਹ ਜਿੱਤਿਆ ਸੀਗਾ। ਸੋ ਮਿਸਟਰ ਜ਼ੋਲੀ ਇਹਨਾਂ ਦੇ ਮੇਨ ਹੈਗੇ ਨੇ ਕਰਤਾ ਧਰਤਾ, ਉਹ ਇਸ ਕੰਪਨੀ ਨੂੰ ਜਿਹੜਾ ਉਹ ਚਲਾਉਣ ਵਾਲਾ ਆ। ਗ੍ਰੀਸ ਤੋਂ ਜਿਹੜਾ ਇਹ ਪਰਿਵਾਰ ਆਇਆ ਸੀ, ਤੇ ਹੁਣ ਇਸ ਟਾਈਮ ਪੂਰੀ ਜਿਹੜੀ ਕਹਿੰਦੇ ਵੀ ਇਹਨਾਂ ਦੀ ਚਾਂਦੀ ਜਿਹੜੀ ਉਹ ਬਣੀ ਪਈ ਹੈ। ਚਾਂਦੀ ਨਹੀਂ, ਸੋਨਾ ਬਣਿਆ ਆ। ਸੋ ਇਹ ਤੁਸੀਂ ਦੇਖੋ ਵੀ ਮਹਿੰਗਾ ਹੈ, $3 ਤਾਂ ਚਾਰਜ ਕਰਦੇ ਆ ਜਿਹੜਾ ਤੁਹਾਡੀ ਐਂਕਲ ਤੇ ਲਾਇਆ ਹਨਾ ਪਰ ਡੇ ਦੇ ਹਿਸਾਬ ਨਾਲ। ਜੀ। ਸੋ ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਨੂੰ ਹਫ਼ਤੇ ਬਾਅਦ ਫੋਟੋ ਖਿੱਚ ਕੇ ਭੇਜਣੀ ਪੈਂਦੀ ਆ ਐਪ ਤੇ। ਹਾਂਜੀ, ਉਸ ਐਪ ਤੇ ਉਹ ਇੱਕ ਫੋਟੋ ਦਾ $1 ਚਾਰਜ ਕਰਦੇ ਆ। ਉਹ ਤੁਹਾਡੀ ਤੁਸੀਂ ਇੱਥੋਂ ਦਾ ਚਲਾ, ਤੇ ਜੇ ਤੁਹਾਡੀ ਵਾਚ ਜਾਂ ਐਂਕਲ ਤੇ ਉਹ ਕੋਈ ਗਵਾਚ ਗਿਆ, ਖਰਾਬ ਹੋ ਗਿਆ, $380 ਉਹਦਾ ਚਾਰਜ $400। ਸੋ ਪੂਰਾ ਜਿਹੜਾ ਇਹ ਇਸ ਟਾਈਮ ਦੇ ਉੱਤੇ ਜਿਹੜਾ ਬਿਜ਼ਨਸ ਆ ਇਹਨਾਂ ਦਾ ਬੂਮ ਕਰ ਰਿਹਾ। ਤੇ ਬਾਕੀ ਅਮਰੀਕਾ ਜਿਹੜਾ ਆ ਉਹ ਕਿੱਧਰ ਨੂੰ ਜਾ ਰਿਹਾ, ਤੁਸੀਂ ਪਹਿਲੀਆਂ ਖਬਰਾਂ 'ਚ ਸੁਣਿਆ, ਪਰ ਇਹਨਾਂ ਦਾ ਬਿਜ਼ਨਸ ਜਿਹੜਾ ਆ ਇਸ ਵੇਲੇ ਜੀਓ ਗਰੁੱਪ ਦਾ ਬੂਮ ਕਰ ਰਿਹਾ। ਇਹ ਤਾਂ ਚਾਹੁੰਦੇ ਆ ਵੱਧ ਤੋਂ ਵੱਧ ਮਾਸ ਸਰਵੇਲੈਂਸ ਤੇ ਮਾਸ ਡੈਪੂਟੇਸ਼ਨ ਹੋਵੇ, ਇਹਨਾਂ ਨੂੰ ਤਾਂ ਜਿਹੜਾ ਫਾਇਦਾ ਹੀ ਫਾਇਦਾ ਆ ਇਸ ਸਾਰੀ ਜਿਹੜੀ ਉਹ ਚੀਜ਼ ਦੇ ਵਿੱਚ। ਸੋ ਇਹ ਜਿਹੜੀ ਸਰਵੇਲੈਂਸ ਟੈਕ ਕੰਪਨੀਆਂ ਇਸ ਟਾਈਮ ਮਿਲੀਅਨਸ ਆਫ ਡਾਲਰ ਇਮੀਗ੍ਰੈਂਟਸ ਦੀ ਇਸ ਕਹਿ ਸਕਦੇ ਵੀ ਪੀੜਾ ਤੋਂ ਜਿਹੜੀਆਂ ਉਹ ਬਣਾ ਰਹੀ ਹੈ। ਪਰ ਬਹੁਤ ਸਾਰੇ ਹਿਊਮਨ ਰਾਈਟਸ ਗਰੁੱਪ ਜਿਹੜਾ ਆ ਉਹ ਵਿਰੋਧ ਕਰ ਰਿਹਾ ਵੀ ਭਾਈ ਹੁਣ ਬੰਦਾ ਚਰਚ ਜਾਂਦਾ, ਗੁਰਦੁਆਰੇ ਜਾਂ ਕਿਤੇ ਵੀ ਜਾਂਦਾ, ਤੁਸੀਂ ਤਾਂ ਪੂਰਾ ਵਾਚ ਕਰ ਰਹੇ ਆ ਵੀ ਕੋਈ ਕਮਿਊਨਿਟੀ ਦੀ ਵੱਡੀ ਇਵੈਂਟ ਹੋ ਰਹੀ ਆ, ਤੁਹਾਨੂੰ ਪਤਾ ਲੱਗ ਰਿਹਾ ਵੀ ਉੱਥੇ ਕਿੰਨੇ ਜਾਣੇ ਜਿਨ੍ਹਾਂ ਦੇ ਐਂਕਲ ਤੇ ਲਾਇਆ ਆ ਜਾਂ ਜਿਨ੍ਹਾਂ ਨੇ ਵਾਚ ਲਾਈ ਹੈਗੀ ਆ ਉਹ ਕਿੰਨੇ ਹੈਗੇ ਉੱਥੇ। ਸੋ ਇਹ ਵੀ ਵੱਡਾ ਇਸ਼ੂ ਆ, ਪਰ ਅੱਜ ਦੀ ਡੇਟ 'ਚ
ਕਿਹੜਾ ਸੁਣਦਾ ਹੈ ਉਹ ਤੁਹਾਨੂੰ ਪਤਾ ਹੀ ਹੈਗਾ ਆ। ਸੁਪਰੀਮ ਕੋਰਟ ਸੋ ਵੀ ਇਹ ਨਹੀਂ ਅਗਲੇ ਸੁਣਦੇ ਤਾਂ ਜੀ। ਸੋ ਇਹ ਖਬਰਾਂ ਜਿਹੜੀਆਂ ਆ ਤੁਹਾਡੇ ਨਾਲ ਆਪਾਂ ਸਾਂਝੀਆਂ ਕੀਤੀਆਂ ਹੈਗੀਆਂ, ਜੋ ਕੁਝ ਸੋ ਲੇਟੈਸਟ ਚੱਲ ਰਿਹਾ। ਰਾਈਟ ਨਾਓ ਅਮਰੀਕਾ ਦੇ ਵਿੱਚ ਵਾਪਰ ਰਿਹਾ ਆ। ਖਬਰਾਂ ਦਾ ਇਮੀਗ੍ਰੇਸ਼ਨ ਨਾਲ ਰਿਲੇਟਡ ਬਹੁਤ ਹੋਰ ਵੀ ਸੀਆਂ, ਵੀ ਕਿਸ ਤਰ੍ਹਾਂ ਕੈਨੇਡਾ ਦੇ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਸੈਕੰਡ ਹੋਮ ਅਮਰੀਕਾ ਦੇ ਵਿੱਚ ਲਏ ਹੋਏ ਹੈਗੇ ਆ, ਖਾਸ ਕਰਕੇ ਫਲੋਰੀਡਾ ਜਾਂ ਹੋਰ ਸਟੇਟਾਂ 'ਚ, ਉਹਨਾਂ ਨੇ ਉਹ ਵੇਚਣੇ ਸ਼ੁਰੂ ਕਰ ਦਿੱਤੇ ਆ। ਤੇ ਹੁਣ ਸਾਡਾ ਸਮਾਂ ਜਿਹੜਾ ਹੈ ਕਾਫੀ ਉੱਪਰ ਚਲਾ ਗਿਆ। ਬਾਕੀ ਫਿਰ ਆਪਾਂ ਸ਼ਾਮ ਨੂੰ ਅਪਡੇਟ ਕੈਲੀਫੋਰਨੀਆ ਕੀ ਕੁਝ